ਤੇ ਆਪਾਂ ਗੱਲ ਕਰੀਏ ਤਹਿਸੀਲਦਾਰਾਂ ਦੀ, ਆਪਾਂ ਕੱਲ੍ਹ ਤੁਸੀਂ ਲਿਸਟਾਂ ਦੇ ਬਾਰੇ ਜ਼ਿਕਰ ਕੀਤਾ ਸੀਗਾ ਤੇ ਲਿਸਟਾਂ ਤੋਂ ਪਹਿਲਾਂ ਆਪਾਂ ਨਾਲ-ਨਾਲ ਜਿਹੜਾ ਸਰਕਾਰ ਦਾ ਪਹਿਲੋਂ ਪਹਿਲ ਟਕਰਾਅ ਸੀਗਾ, ਉਹਦੇ ਬਾਰੇ ਵੀ ਚਰਚਾ ਕੀਤੀ ਸੀਗੀ, ਉਹਦਾ ਵੀ ਜ਼ਿਕਰ ਕੀਤਾ ਸੀਗਾ। ਹੁਣ ਕਹਿੰਦੇ ਕਿ ਬੇਸ਼ੱਕ ਲਿਸਟਾਂ ਬਣ ਗਈਆਂ, ਪਰ ਤਹਿਸੀਲਦਾਰਾਂ ਨੇ ਸਰਕਾਰ ਦੇ ਖਿਲਾਫ ਹੜਤਾਲ ਦੀ ਤਿਆਰੀ ਵੀ ਕਰ ਲਈ ਹੈ। ਪ੍ਰਵੀਨ ਜੀ, ਆਪਾਂ ਇਕੱਲੇ ਗੱਲ ਕਰ ਰਹੇ ਸੀ ਕਿ ਇਹ ਉਹ ਵਿਭਾਗ ਦੇ ਅਧਿਕਾਰੀ ਨੇ ਜੀ, ਜਿਹੜੇ ਇੱਕ ਦੂਏ ਨਾਲ ਬਾਹਾਂ 'ਚ ਬਾਹਾਂ ਪਾ ਕੇ ਖੜੇ ਹੋ ਜਾਂਦੇ ਨੇ, ਹਾਂਜੀ ਬਿਲਕੁਲ। ਕਿਉਂਕਿ ਇਹ ਸਾਰਿਆਂ ਦਾ ਇੱਕ ਚੇਨ ਦੇ ਰਾਹੀਂ ਜੁੜਿਆ ਹੋਇਆ ਕਾਰੋਬਾਰ ਆ ਇਹ। ਹੂੰ, ਇਹ ਮੈਂ ਪਹਿਲਾਂ ਵੀ ਕੱਲ ਵੀ ਗੱਲ ਕਰ ਰਿਹਾ ਸੀ ਕਿ ਜਿਹੜੇ 48 49 ਦਾ ਨਾਂ ਆਇਆ, ਜ਼ਰੂਰੀ ਨਹੀਂ ਗਾ ਕਿ ਸਾਰੇ ਹੀ ਭ੍ਰਸ਼ਟ ਹੋਣ, ਜੀ, ਤੇ ਜਿਨ੍ਹਾਂ ਦਾ ਨਾਂ ਨਹੀਂ ਆਇਆ ਜ਼ਰੂਰੀ ਨਹੀਂ ਕਿ ਉਹ ਸਾਰੇ ਇਮਾਨਦਾਰ ਵੀ ਹੋਣ। ਹੂੰ, ਹੂੰ, ਕਿਸੇ ਵੀ ਵਿਭਾਗ ਦੇ ਵਿੱਚ ਅੱਜ ਕੱਲ ਦੋਏ ਤਰ੍ਹਾਂ ਦਾ ਸਟੱਫ ਤੁਹਾਨੂੰ ਮਿਲੂਗਾ, ਹੂੰ, ਚੰਗਾ ਵੀ ਮਾੜਾ ਵੀ, ਕੰਮ ਜੀ, ਕਰਨ ਵਾਲੇ ਵੀ ਨਾ ਕੰਮ ਕਰਨ ਵਾਲੇ ਵੀ, ਭ੍ਰਸ਼ਟ ਵੀ ਤੇ ਇਮਾਨਦਾਰ ਵੀ। ਸੋ ਹੂੰ, ਮੁੱਕਿਆ ਕਿਸੇ ਚੀਜ਼ ਦਾ ਕਾਲ ਨਹੀਂਗਾ। ਪਰ ਜੇਕਰ ਇਹ ਕੰਮ ਸਿਰਫ ਇਸੇ ਨਜ਼ਰੀਏ ਤੋਂ ਹੈ ਕਿ ਹਾਂ ਭ੍ਰਸ਼ਟ ਅਫਸਰ ਬਖਸ਼ਣੇ ਨਹੀਂ ਗਏ, ਫਿਰ ਇਹ ਕਾਰਵਾਈ ਹੋ ਜਾਣੀ ਚਾਹੀਦੀ ਆ। ਠੀਕ ਹੈ। ਤੇ ਪਰ ਜੇ ਇਹਦੇ ਵਿੱਚ ਸਿਰਫ ਕੋਈ ਰਾਜਨੀਤੀ ਆ ਕਿ ਇਹ ਫਲਾਣੀ ਸਰਕਾਰ ਨੇ ਲਾਏ ਸੀ, ਇਹ ਉਹਨਾਂ ਦੇ ਲਾਏ ਹੋਏ ਨੇ, ਉਹਨਾਂ ਦੇ ਸਮੇਂ 'ਚ ਨਿਯੁਕਤ ਹੋਏ ਨੇ, ਉਹਨਾਂ ਲਈ ਕੰਮ ਕਰਦੇ ਸੀ, ਜਾਂ ਇਹ ਹਿੱਸਾ ਪੱਤੀ ਦਾ ਮਸਲਾ ਹੈ ਨਾ, ਕਿ ਉਹ ਥਾਣੇਦਾਰ ਆ ਕੇ ਤਾਂ ਦਬਕਾ ਮਾਰਦਾ ਹੈ ਰੇਹੜੀ ਵਾਲੇ ਨੂੰ ਕਿ ਹਾਂ ਪਿਛਲਾ ਥਾਣੇਦਾਰ ਤਾਂ 20 ਲੈਂਦਾ ਸੀ, ਮੈਂ 50 ਲਊਂਗਾ, ਕਿ ਇਹ ਉਹ ਦਬਕਾ ਸਰਕਾਰੀ ਦਬਕਾ ਕਿ ਭਾਈ ਹਿੱਸਾ ਪੱਤੀ ਮਹਿੰਗਾ ਹੋ ਗਿਆ, ਹੁਣ ਸਰਕਾਰ ਬਦਲ ਗਈ, ਬਦਲਾਅ ਵਾਲੀ ਆ ਗਈ, ਹੈ ਨਾ, ਉਹ ਪਹਿਲੂ ਹੈ। ਸੋ ਇਹ ਕਈ ਪਹਿਲੂਆਂ ਦੇ ਉੱਤੇ ਜੇ ਗੌਰ ਕਰਨ ਦੀ ਲੋੜ ਹੈ। ਕੱਲ ਖੰਨਾ ਦੇ ਵਿੱਚ ਇੱਕ ਸਮਾਗਮ ਸੀਗਾ, ਹੈ ਨਾ, ਤੇ ਉਹ ਸਮਾਗਮ ਦੇ ਦੌਰਾਨ ਮਤਲਬ ਕਿ ਉੱਥੇ ਮੰਤਰੀ ਪਹੁੰਚੇ ਹੋਏ ਸੀਗੇ, ਜਿੰਪਾ ਹੋਰੀ, ਠੀਕ ਹੈ। ਉਹ ਕਹਿੰਦੇ ਜੀ ਇਹ ਵਿਭਾਗ ਦਾ ਤਾਂ ਬੇੜਾ ਹੀ ਗਰਕ, ਇਹ ਵਿਭਾਗ 'ਚ ਤਾਂ ਭ੍ਰਿਸ਼ਟਾਚਾਰ ਬਹੁਤਾ, ਅਸੀਂ ਨਹੀਂ ਬਖਸ਼ਦੇ, ਕਹਿੰਦੇ ਲਿਸਟ ਆ ਗਈ ਤੇ ਜਿਹੜੇ ਰਹਿੰਦੇ ਨੇ ਉਹਨਾਂ ਦੀ ਵੀ ਜਾਂਚ ਹੋ ਰਹੀ ਆ, ਤੇ ਅਸੀਂ ਇਹਨਾਂ ਦੇ ਉੱਤੇ ਇਹਨਾਂ ਅਫਸਰਾਂ ਦੇ ਖਿਲਾਫ ਸਬੂਤ ਇਕੱਠੇ ਕਰ ਰਹੇ ਆ ਤੇ ਅਸੀਂ ਸਖਤ ਕਾਰਵਾਈ ਕਰਾਂਗੇ। ਉਧਰ ਜੀ ਉਹ ਕਹਿੰਦੇ ਕਿ ਕੋਈ ਨਾ, ਕੱਲ ਦਾ ਦਿਨ ਹੋਰ ਰੁਕ ਜਾਓ, ਅਸੀਂ ਸ਼ਨੀਵਾਰ ਨੂੰ ਮੀਟਿੰਗ ਬੁਲਾ ਲਈ ਆਪਣੀ, ਸਾਰੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਕਹਿੰਦੇ ਅਸੀਂ ਆਪਣੀ ਵਿਚਾਰ ਚਰਚਾ ਕਰਕੇ ਅਸੀਂ ਫੈਸਲਾ ਲਵਾਂਗੇ ਕਿ ਸਰਕਾਰ ਧੱਕਾ ਕਰ ਰਹੀ ਹੈ। ਤੇ ਹੁਣ ਇਹ ਟਕਰਾਅ ਵਾਲੀ ਸਥਿਤੀ ਹੋਰ ਪੈਦਾ ਹੋ ਜਾਣੀ। ਜਿਵੇਂ ਤੁਸੀਂ ਪਟਵਾਰੀਆਂ ਦੀ ਗੱਲ ਕਰਦੇ ਸੀ, ਪਟਵਾਰੀਆਂ ਵਾਲੇ ਮਾਮਲੇ 'ਚ ਫਿਰ ਹੋਇਆ ਕੀ ਜੀ, ਤੇ ਇਸ ਲਈ ਇਸ ਪਹਿਲੂ ਦੇ ਉੱਤੇ ਇਹ ਸਵਾਲ ਖੜਾ ਕਿ ਸਰਕਾਰ ਟਕਰਾਅ ਵਾਲਾ ਮਾਹੌਲ ਬਣਾਉਂਦੀ ਆ। ਜੇ ਵਿਭਾਗੀ ਕਾਰਵਾਈ ਹੋਣੀ ਹੁੰਦੀ ਤਾਂ ਸੂਚੀ ਚੁੱਪ ਕਰਕੇ ਆਉਂਦੀ ਤੇ ਵਿਭਾਗੀ ਕਾਰਵਾਈ ਹੋ ਜਾਂਦੀ ਜਨਾਬ। ਕਾਰਵਾਈ ਹੋਣ ਤੋਂ ਪਹਿਲਾਂ ਲਿਸਟ ਜਾਰੀ ਕਿਵੇਂ ਹੋ ਜਾਵੇ, ਹਾਂਜੀ, ਐਕਸ਼ਨ 'ਚ ਆਉਣ ਤੋਂ ਪਹਿਲਾਂ ਕਿਵੇਂ ਜਨਤਕ ਹੋ ਜਾਵੇ, ਇਹ ਜਨਤਕ ਕੀਤਾ ਜਾਂਦਾ, ਹੋਣ ਦਿੱਤਾ ਜਾਂਦਾ। ਉਹ ਚਰਨਜੀਤ ਚੰਨੀ ਮੈਨੂੰ ਯਾਦ ਆਉਂਦੇ ਨੇ, ਚਰਨਜੀਤ ਚੰਨੀ ਹੋਰੀ ਮੁੱਖ ਮੰਤਰੀ ਬਣੇ, ਮੁੱਖ ਮੰਤਰੀ ਬਣਦੇ ਹੀ ਪ੍ਰੈਸ ਕਾਨਫਰੰਸ ਕੀਤੀ ਤੇ ਕਰਕੇ ਕਹਿੰਦੇ ਗੱਲ ਸੁਣ ਲਓ ਰੇਤ ਮਾਫੀਆ ਵਾਲਿਓ, ਮੇਰੇ ਕੋਲ ਨਾ ਆਇਓ ਜੀ, ਤੇ ਉਧਰ ਰੇਤ ਮਾਫੀਆ ਵਾਲੇ ਨੇ ਮੀਟਿੰਗ ਕੀਤੀ, ਕਹਿੰਦੇ ਯਾਰ ਇਹਦਾ ਅਰਥ ਸਮਝੋ ਕੀ ਕਹਿੰਦੇ ਨੇ ਚੰਨੀ ਜੀ, ਸਾਨੂੰ ਕੰਮ ਬੰਦ ਕਰਨ ਨੂੰ ਕਹਿੰਦੇ ਨੇ ਕਿ ਸਾਨੂੰ ਮੀਟਿੰਗ ਲਈ ਬੁਲਾਉਂਦੇ ਨੇ ਜੀ, ਕਿ ਕਿਤੇ ਕਹਿੰਦੇ ਹੁਣ ਕਿ ਪਹਿਲਾਂ ਤੁਸੀਂ ਆ ਜਾਓ। ਸੋ ਹੁਣ ਆਹ ਲਿਸਟ ਜਾਰੀ ਕਰਕੇ ਸਰਕਾਰ ਕੀ ਕਹਿੰਦੀ ਹੈ ਕਿ ਭ੍ਰਿਸ਼ਟਾਚਾਰੀ ਬੰਦ ਕਰ ਦਿਓ, ਜਾਂ ਸਾਡੇ ਨੁਮਾਇੰਦਿਆਂ ਨੂੰ ਮਿਲ ਕੇ ਮਾਮਲਾ ਨਿਬੇੜ ਲਓ ਤੇ ਫਿਰ ਐਕਸ਼ਨ ਵਾਲੇ ਮੁੜ ਚਾਵਾਂਗੇ, ਨਹੀਂ ਤਾਂ ਫਿਰ ਐਕਸ਼ਨ ਲਿਆ ਹੁੰਦਾ, ਲੈਣ ਤੋਂ ਬਾਅਦ ਪਤਾ ਲੱਗਦਾ। ਸੋ ਇਸ ਲਈ ਇਹ ਖਾਸਾ ਕੁਛ ਉਲਝਦਾ ਜਾ ਰਿਹਾ, ਉਸੇ ਦੇ ਵਿੱਚੋਂ ਇਹ ਘਟਨਾਕ੍ਰਮ ਵੀ ਆ। ਔਰ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਸਬੂਤ ਨੇ, ਅਸੀਂ ਸਬੂਤਾਂ ਦੇ ਆਧਾਰ ਤੇ ਇਹ ਅਧਿਕਾਰੀ ਵੀ ਜਾਂ ਹੋਰ ਅਧਿਕਾਰੀ ਜਿਹੜੇ ਫਸਣਗੇ ਬਖਸ਼ਾਂਗੇ ਨਹੀਂ। ਵਿਜੀਲੈਂਸ ਨੇ ਪੂਰੇ ਤੱਥਾਂ ਦੇ ਆਧਾਰ ਤੇ ਰਿਪੋਰਟ ਤਿਆਰ ਕੀਤੀ ਹੈ, ਲੰਮੇ ਸਮੇਂ ਤੋਂ ਬਾਅਦ ਅਸੀਂ ਇਹ ਰਿਪੋਰਟ ਸਾਡੇ ਕੋਲ ਆਈ ਆ। ਦੂਸਰੇ ਪਾਸੇ ਉਹ ਸਾਰੇ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਕਹਿੰਦੇ ਕੋਈ ਨਾ, ਫਿਰ ਅਸੀਂ ਹੁਣ ਹੜਤਾਲ ਤੇ ਕਰਨ ਲੱਗਿਆ ਕਿ ਸਾਡੇ ਕੰਮ ਝੜੀ ਕਢਾਉਂਦੀ ਆ ਸਰਕਾਰ, ਅਸੀਂ ਖਾਸੇ ਰਾਜ ਖੋਲਾਂਗੇ ਇਹਨਾਂ ਦੇ, ਕਹਿੰਦੇ। ਠੀਕ ਆ। ਸ਼ਰਮਾ ਜੀ, ਸ਼ਾਇਦ ਤੁਸੀਂ ਜ਼ਿਕਰ ਕੀਤਾ ਸੀਗਾ ਜਾਂ ਕਿਸੇ ਹੋਰ ਨੇ, ਕਹਿੰਦੇ ਕਿ ਇੱਕ ਨਵੇਂ ਮੰਤਰੀ ਬਣੇ ਉੱਚ ਸਿੱਖਿਆ ਦੇ, ਸ਼ਾਇਦ ਪਿਛਲੀ ਸਰਕਾਰ ਦੀ ਗੱਲ ਹੈ, ਉਹ ਕਹਿੰਦੇ 3-4 ਦਿਨ ਹੋ ਗਏ ਆਪਣੇ ਦਰਵਾਜ਼ੇ ਤੇ ਕੋਈ ਫੁੱਲਾਂ ਵਾਲਾ ਗੁਲਦਸਤਾ ਲੈ ਕੇ ਆਇਆ ਹੀ ਨਹੀਂ, ਆਪਾਂ ਨੂੰ ਮਿਲਣ ਹੀ ਨਹੀਂ ਆਇਆ। ਉਹ ਪੀਏ ਨੇ ਸੁਝਾਅ ਦਿੱਤਾ, ਕਹਿੰਦਾ ਜੀ ਮਾੜੀ ਜੀ ਪ੍ਰਾਈਵੇਟ ਕਾਲਜ ਵਾਲਿਆਂ ਦੀ ਜਿਹੜੀ ਆ ਨਾ ਉਹ ਬਾਂਹ ਮਰੋੜੋ, ਫੇਰ ਆਉਣਗੇ। ਉਹ ਕਹਿੰਦੇ ਚਲੋ ਐਲਾਨ ਹੋ ਗਿਆ, ਮੰਤਰੀ ਜੀ ਕਹਿੰਦੇ ਲਓ ਜੀ ਪ੍ਰਾਈਵੇਟ ਕਾਲਜਾਂ ਦੀ ਸਮੀਖਿਆ ਕਰਾਂਗੇ, ਤੇ ਅਗਲੇ ਦਿਨ ਹੀ ਫਿਰ ਤੁਹਾਨੂੰ ਪਤਾ ਹੈ ਗੱਡੀਆਂ ਵੱਡੀਆਂ ਗੁਲਦਸਤਿਆਂ ਦੀ ਲੈਣ ਲੱਗ ਗਈ, ਤੇ ਉਹ ਕਿਹਨੇ ਕੁਛ ਕਰਨਾ ਸੀ ਤੇ ਕੀ ਕਰਨਾ ਸੀ। ਮੰਤਰੀ ਜੀ ਦੀ ਪੁੱਛ ਦੱਸ ਹੋ ਗਈ, 10-20 ਫੋਟੋਆਂ ਲੈ ਗਈਆਂ, ਉਹ 5-6 ਮਾੜੇ ਮੋਟੇ ਛੋਟੇ ਮੋਟੇ ਤੋਹਫੇ ਆ ਗਏ ਹੋਣੇ। ਤੋਹਫੇ ਤੁਹਾਨੂੰ ਪਤਾ ਹੀ ਹੈ ਫਿਰ ਜਦੋਂ ਬੰਦਾ ਕੈਬਨਿਟ ਮੰਤਰੀ, ਛੋਟੇ ਮੋਟੇ ਕੈਬਨਿਟ ਮੰਤਰੀਆਂ ਦੇ ਤੋਹਫੇ ਛੋਟੇ ਮੋਟੇ ਤੁਹਾਨੂੰ ਪਤਾ ਹੀ ਕਿੱਡੇ ਕੁ ਹੁੰਦੇ ਆ।